ਸੁਖਬੀਰ ਬਾਦਲ ਜਿਹੜੇ ਕਿ ਪਹਿਲਾਂ ਹੀ ਚੁਣੌਤੀਆਂ ਦੇ ਨਾਲ, ਸੰਕਟਾਂ ਦੇ ਨਾਲ ਘਿਰੇ ਹੋਏ ਨੇ, ਉਹਨਾਂ ਲਈ ਹਰਿਆਣਵੀ ਸਿੰਗਰ ਨੇ ਕੋਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ ਸ਼ਰਮਾ ਜੀ? ਕਲੋਲਾਂ ਨੇ ਜੀ। ਜੀ। ਮਤਲਬ ਤੁਸੀਂ ਇੰਨੇ ਗੰਭੀਰ ਮਸਲੇ ਨੂੰ ਇੰਨੇ ਹਲਕਿਆਂ 'ਚ ਕਿਵੇਂ ਲੈ ਸਕਦੇ ਹੋ? ਪੰਥਕ ਪਹਿਲੂ ਤੋਂ ਵੀ ਤੇ ਰਾਜਨੀਤਿਕ ਪਹਿਲੂ ਤੋਂ ਵੀ। ਜੀ। ਦੋਵਾਂ ਪਹਿਲੂਆਂ ਤੋਂ ਇਹ ਬਹੁਤ ਗੰਭੀਰ ਮਸਲਾ ਹੈ, ਕਿਉਂਕਿ ਇਹ ਪੰਜਾਬ ਦੀ ਖੇਤਰੀ ਪਾਰਟੀ ਦੀ ਹੋਂਦ ਨਾਲ ਜੁੜਿਆ ਮਸਲਾ ਹੈ। ਜੀ ਬਿਲਕੁਲ। ਇਹ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਸਰਜੀਤੀ ਦਾ ਰਾਹ ਖੁੱਲਦਾ ਹੈ, ਫਿਰ ਇੱਥੋਂ ਭੋਗ ਪੈਂਦਾ ਹੈ। ਇਹ ਇਸ ਪਹਿਲੂ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਡਾ ਤਾਂ ਹਰ ਕਦਮ ਫੂਕ ਫੂਕ ਕੇ ਹੋਣਾ ਚਾਹੀਦਾ। ਤੇ ਦੂਸਰੇ ਪਾਸੇ ਤੁਸੀਂ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਰਾਜਨੀਤਿਕ ਜਮਾਤ ਹੋ, ਤੇ ਉਸ ਮਸਲੇ ਤੇ ਵੀ ਤੁਹਾਨੂੰ ਹਰ ਆਪਣਾ ਫੈਸਲਾ, ਹਰ ਆਪਣੀ ਟਿੱਪਣੀ, ਹਰ ਆਪਣਾ ਬਿਆਨ, ਹਰ ਆਪਣੀ ਕਾਰਜਵਿਧਾ ਜਿਹੜੀ ਵੀ ਦਿਖਦੀ ਹੈ ਉਹਦੇ ਵਿੱਚ ਬਹੁਤ ਸਾਦਗੀ, ਨਿਮਰਤਾ ਔਰ ਸਿਧਾਂਤ ਨਜ਼ਰ ਆਉਣਾ ਚਾਹੀਦਾ। ਪਰ ਤੁਸੀਂ ਤਾਂ ਬਲਟੋਹੇ ਨੂੰ ਫੌਜ ਲੈ ਕੇ ਚੜਾਤਾ ਜਥੇਦਾਰਾਂ ਤੇ ਕਿ ਖੰਡੇ ਖੜਕਾ ਦੇਾਂਗੇ, ਐਂ ਕਰ ਦਿਆਂਗੇ ਜੇ ਇਹੋ ਜਿਹਾ ਫੈਸਲਾ ਆ ਗਿਆ। ਉਸ ਤੋਂ ਬਾਅਦ ਤੁਸੀਂ ਦੇਹ ਲੀਡਰਾਂ ਨੂੰ ਭੇਜ ਜਥੇਦਾਰਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼, ਸੋਸ਼ਲ ਮੀਡੀਆ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼, ਮੀਟਿੰਗਾਂ ਦੇ ਵਿੱਚ ਰੌਲਾ ਪਵਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼। ਇਹ ਸਾਰੀ ਪ੍ਰਕਿਰਿਆ ਦੇ ਚੱਲਦਿਆਂ ਆਖਰ ਸੁਖਬੀਰ ਬਾਦਲ ਨੇ ਜਦੋਂ ਤੀਜੀ ਚਿੱਠੀ ਲਿਖੀ ਤੇ ਉਹਦੇ ਵਿੱਚ 4 ਅੱਖਰ ਲਿਖ ਕੇ ਕਿਹਾ ਕਿ ਜੀ ਇਹ ਮੇਰੀ ਨਿਮਾਣੇਪਣ ਵਾਲੀ ਨਿਮਰਤਾ ਸਹਿਤ ਜੋਦੜੀ ਹੈ ਕਿ ਜੀ ਮੇਰਾ ਕੰਮ ਸਿਰੇ ਲਾਓ, ਮੈਂ ਹੁਣ ਅਸਤੀਫਾ ਦੇ ਚੁੱਕਿਆ ਜੀ। ਉਹ ਤੋਂ ਬਾਅਦ ਲੱਗਿਆ ਕਿ ਹੁਣ ਸਾਰਾ ਕੁਝ ਸ਼ਾਂਤਮਈ ਤਰੀਕੇ ਨਾਲ ਚੱਲੂਗਾ। ਅਜੇ ਉਹ ਮਾਮਲਾ ਨੇੜੇ ਲੱਗੇ ਰਹੇ ਸੀ, ਕਿਉਂਕਿ ਉਹ ਤੋਂ ਬਾਅਦ ਤਰੀਕ ਆ ਗਈ, ਜਥੇਦਾਰ ਸਾਹਿਬ ਨੇ ਤਰੀਕ ਐਲਾਨਤੀ, ਕਾਰਵਾਈ ਅੱਗੇ ਵੱਧ ਗਈ। ਪਰ ਹਰਿਆਣਵੀ ਸਿੰਗਰ ਨੇ ਤਾਂ ਕਮਾਲ ਹੀ ਕਰਤਾ। ਉਹਨੇ ਤਾਂ ਸੁਖਬੀਰ ਵੀਰ ਦਾ ਇੰਨਾ ਗੋਗਾ ਗਾਤਾ, ਇੰਨੀ ਚੜਾਈ ਕਰਾਤੀ ਕਿ ਵੀਰ ਮੇਰਾ ਬੜਾ ਸ਼ੇਰ, ਬੱਬਰ ਸ਼ੇਰ ਹੈ, ਇਹ ਵੀਰ ਤਾਂ ਦਿੱਲੀ ਨਾਲ ਤਖਤ ਨਾਲ ਪੰਗਾ ਲੈਂਦਾ ਹੈ, ਤਾਂ ਦਿੱਲੀ ਮੂਰੇ ਅੜ ਜਾਂਦਾ, ਇਹੀ ਬੀਜੇਪੀ ਨੂੰ ਕਰ ਸਕਦਾ, ਜੇ ਸਿੱਧਾ ਕਰ ਸਕਦਾ। ਬਾਕੀ ਸਾਰਿਆਂ ਨੇ ਉਹਨੇ ਦੇ ਚੁੰਡੀਆਂ ਵੱਢ। ਉਹ ਕਹਿੰਦਾ ਜੀ ਆ ਮਾਨ ਸਰਕਾਰ ਵੀ ਆਮ ਆਦਮੀ ਪਾਰਟੀ, ਮਤਲਬ ਕਿ ਉਹਨੇ ਚੁੰਡੀ ਵੱਡੀ ਬਕਾਇਦਾ ਆਮ ਆਦਮੀ ਪਾਰਟੀ ਨੂੰ, ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁੰਡੀ ਵੱਡੀ ਬਕਾਇਦਾ, ਮੋਦੀ ਨੂੰ, ਕੇਜਰੀਵਾਲ ਹੋਰਾਂ ਨੂੰ, ਇਹਨਾਂ ਦੀ ਧਿਰ ਨੂੰ ਉਹਨਾਂ ਨੇ ਚੁੰਡੀ ਵੱਡੀ, ਸੁਧਾਰ ਲਹਿਰ ਵਾਲਿਆਂ ਨੂੰ ਵੀ। ਠੀਕ ਹੈ। ਸੋ ਇਹ ਸਾਰਾ ਤੱਕ ਤਾਂ ਠੀਕ ਹੈ। ਉਹ ਜਿਹੋ ਜਿਹੇ ਸ਼ਬਦ ਕਿ ਇਹਨਾਂ ਦੀ ਜ਼ਮੀਰ ਤੇ ਕਤਲ ਹੋ ਗਏ, ਜ਼ਮੀਰ ਵਿਕ ਗਈ, ਪਰ ਵੀਰ ਮੇਰਾ ਬੱਬਰ ਸ਼ੇਰ ਹੈ ਸੁਖਬੀਰ ਬਾਦਲ। ਇਸ ਮੌਕੇ ਇੱਕ ਤਨਖਾਹੀਆ ਬੰਦੇ ਦਾ ਇੰਜ ਗੁਣਗਾਨ, ਨਾ ਤਾਂ ਮੂਰੇ ਕੋਈ ਚੋਣ ਹੈ ਕਿ ਚੋਣ ਗੀਤ ਇੱਕੋ ਪਹਿਲਾਂ ਵੀ ਚੱਲਿਆ ਸੀ ਨਾ, ਆ ਗਿਆ ਪਤਾ ਨਹੀਂ ਸੁਖਬੀਰ ਵੀਰ ਆਉਂਦਾ, ਸੁਖਬੀਰ ਵੀਰ, ਹੈ ਨਾ। ਹਾਂਜੀ ਹਾਂਜੀ। ਉਹ ਉਸ ਸਮੇਂ ਚਲੋ ਚੋਣ ਮੁਹਿੰਮ ਸੀ, ਤੁਹਾਡਾ ਉਹ ਚੋਣ ਪ੍ਰਚਾਰ ਦਾ ਏਜੰਡਾ ਸੀ। ਪਰ ਅੱਜ ਜਦੋਂ ਉਹ ਵਿਅਕਤੀ ਤਨਖਾਹੀਆ ਕਰਾ ਰਿਹਾ ਔਰ ਉਹਦੇ ਲਈ ਅਜਿਹਾ ਗਾਣਾ ਉਚੇਚੇ ਤੌਰ ਤੇ, ਕੀ ਇਹ ਸੁਖਬੀਰ ਨੂੰ ਸੁਣਾ ਕੇ ਕੱਢਿਆ ਗਿਆ ਗਾਣਾ? ਇਸ ਗੱਲ ਦੀ ਹੁਣ ਪੜਚੋਲ ਹੋਏਗੀ। ਕੀ ਸੁਖਬੀਰ ਇਸ ਗੱਲ ਤੋਂ ਬਿਲਕੁਲ ਅਣਜਾਣ ਰਹੇ? ਇਸ ਗੱਲ ਦੇ ਉੱਤੇ ਵੀ ਉਂਗਲ ਧਰੀ ਜਾਏਗੀ। ਤੇ ਹਰਿਆਣਵੀ ਸਿੰਗਰ ਦੀ ਇਹਦੇ ਪਿੱਛੇ ਕੀ ਮਨਸ਼ਾ? ਦੇਖੋ, ਇੱਕ ਤਾਂ ਹੁੰਦਾ ਕਿ ਤੁਸੀਂ ਕਿਸੇ ਦੀ ਭਗਤੀ ਦੇ ਵਿੱਚ, ਕਿਸੇ ਭਾਵਨਾ 'ਚ ਲੰਬੇ ਸਮੇਂ ਤੋਂ ਉਹਦੇ ਨਾਲ ਜੁੜੇ ਹੋ, ਤਾਂ ਤੁਹਾਨੂੰ ਕੋਈ ਤਕਲੀਫ 'ਚ ਕੋਈ ਦ੍ਰਿਸ਼ ਜਿਹਾ ਦਿਖ ਰਿਹਾ ਕਿ ਲੈ ਵੀ ਸੁਖਬੀਰ ਬਾਦਲ ਦਾ ਹੁਣ ਕੀ ਬਣਨਾ, ਜਦੋਂ ਕਿ ਮਸਲਾ ਅਕਾਲੀ ਦਲ ਦੇ ਬਣਨ ਦਾ, ਸੁਖਬੀਰ ਦਾ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਦਾ। ਕਮਜ਼ੋਰ ਕੀਤਾ, ਉਸ ਨੂੰ ਢਾਹ ਲੱਗੀ, ਉਸ ਨੂੰ ਮਜ਼ਬੂਤ ਕਿਵੇਂ ਕਰਨਾ, ਉਸ ਨੂੰ ਖੜਿਆ ਕਿਵੇਂ ਰੱਖਣਾ। ਜਥੇਦਾਰ ਸਾਹਿਬਾਨ ਦੀ ਪੜਾ ਦਰ ਪੜਾ ਇਸ ਵਿੱਚੋਂ ਫਿਕਰ 'ਚ ਉਹ ਗੱਲ ਸਾਹਮਣੇ ਆ ਰਹੀ। ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਰਹਿਣਾ ਬਹੁਤ ਜ਼ਰੂਰੀ ਹੈ। ਸਹੀ ਸੀ। ਸੋ ਇੱਧਰ ਇਸ ਮੌਕੇ ਸੁਖਬੀਰ ਨੂੰ ਹਰ ਕਦਮ ਤੇ ਬਚਾਉਣ ਤੇ ਚਮਕਾਉਣ 'ਚ ਲੱਗੇ ਨੇ। ਹੁਣ ਇਹ ਜਨਾਬ ਹੈਗੇ ਰੋਕੀ ਮਿੱਤਲ ਜੀ। ਹੁਣ ਇੱਥੋਂ ਸਮਝੋ ਕਿ ਇਹ ਸੁਖਬੀਰ ਦੇ ਭਗਤ ਨੇ, ਜਾਂ ਇਹ ਕੋਈ ਪੇਡ ਵਰਕਰ ਨੇ, ਜਾਂ ਇਹ ਰਾਜਨੀਤਿਕ ਲਾਲਸਾਵਾਂ ਚੋਂ ਨੇ। ਰੋਕੀ ਮਿੱਤਲ ਨੇ, ਜਿਹਨੇ ਸੁਖਬੀਰ ਬਾਦਲ ਦਾ ਗੀਤ ਗਾਇਆ, ਉਹਦਾ ਮੈਂ ਪਿਛੋਕੜ ਲੱਭ ਰਿਹਾ ਸੀ ਜੀ। ਪਿਛੋਕੜ ਲੱਭਦਿਆਂ ਮੈਂ ਗਿਆ ਕਿ ਜਨਾਬ ਦਾ ਅਸਲ ਨਾਂ ਹੈਗਾ ਜੈ ਭਗਵਾਨ ਮਿੱਤਲ, ਤੇ ਇਹ ਆਪਣਾ ਸੋਸ਼ਲ ਮੀਡੀਆ ਤੇ ਜਿਹੜੇ ਨਾਂ ਨਾਲ ਗਾਇਕੀ ਕਰਦੇ ਨੇ ਉਹਦੇ ਵਿੱਚ ਇਹਨਾਂ ਨੇ ਆਪਣਾ ਨਾਂ ਰੱਖਿਆ ਰੋਕੀ ਮਿੱਤਲ। ਠੀਕ ਹੈ ਜੀ। ਤੇ ਰੋਕੀ ਮਿੱਤਲ ਜੀ ਦੇ YouTube ਤੇ 1.5 ਲੱਖ ਫਾਲੋਅਰ ਹੈਗੇ ਨੇ। ਪਰ ਜਨਾਬ ਦਾ ਪਿਛੋਕੜ ਤਾਂ ਬੀਜੇਪੀ ਦੇ ਪ੍ਰਚਾਰਕ ਦਾ। ਜਨਾਬ ਇਹ ਰੋਕੀ ਮਿੱਤਲ, ਜਾਂ ਮੈਂ ਕਹਾਂ ਜੈ ਭਗਵਾਨ ਮਿੱਤਲ ਉਰਫ ਰੋਕੀ ਮਿੱਤਲ, ਬੀਜੇਪੀ ਦੇ ਸਪੈਸ਼ਲ ਜਿਹੜਾ ਪਬਲਿਸਿਟੀ ਸੈੱਲ ਹੈ ਉਹਦਾ ਮੈਂਬਰ ਚੱਲਿਆ ਹੋ ਰਿਹਾ। ਠੀਕ ਹੈ। ਅੱਛਾ। ਉਹਨਾਂ ਦੀ ਪ੍ਰਚਾਰਕ ਕਮੇਟੀ ਦਾ ਨੁਮਾਇੰਦਾ ਹੈ। ਉਹਨਾਂ ਦਾ ਗੁਣਗਾਨ ਕੀਤਾ ਇਹਨੇ। ਤੇ 2022 ਚ ਜਨਾਬ ਕਾਂਗਰਸ ਚ ਆ ਗਏ। ਠੀਕ ਹੈ। ਰਣਦੀਪ ਸਿੰਘ ਸੁਰਜੇਵਾਲਾ ਦੀ ਅਗਵਾਈ ਦੇ ਵਿੱਚ ਕਾਂਗਰਸ ਸ਼ਾਮਲ ਹੋ ਗਏ, ਤੇ ਫਿਰ ਰਾਹੁਲ ਗਾਂਧੀ ਦੇ ਗੁਣਗਾਨ ਦੇ ਗੀਤ ਗਾਉਣ ਲੱਗ ਪਏ। ਪਹਿਲਾਂ ਬੀਜੇਪੀ ਦੇ ਗਾਉਂਦੇ ਸੀ, ਫਿਰ ਰਾਹੁਲ ਗਾਂਧੀ ਨੂੰ ਤੋਂ ਮਾਫੀ ਵਾਲੇ ਗੀਤ ਵੀ ਗਾਏ। ਮਤਲਬ ਹੋ ਸਕਦਾ ਬੀਜੇਪੀ ਦੇ ਪ੍ਰਚਾਰ ਦੇ ਦੌਰਾਨ ਰਾਹੁਲ ਗਾਂਧੀ ਬਾਰੇ ਕੁਝ ਅਜਿਹਾ ਕਿਹਾ ਹੋਊਗਾ, ਫਿਰ ਜਦੋਂ ਉਹਦੇ ਨਾਲ ਆ ਗਏ ਕਾਂਗਰਸ ਚ, ਫਿਰ ਉਹਦੇ ਮਾਫੀ ਦੇ ਗੀਤ। ਉਹ ਨਵਜੋਤ ਸਿੱਧੂ ਵਾਲਾ ਪਤਾ ਨਾ,
ਕਿ ਉਹੀ ਟੋਟਕਾ ਮੋਦੀ ਲਈ ਵਰਤ ਲਿਆ ਸੀ, ਉਹੀ ਸੋਨੀਆ, ਮਨਮੋਹਨ ਤੇ ਰਾਹੁਲ ਲਈ ਵਰਤ ਲਿਆ ਸੀ ਜੀ। ਬਹੁਤ ਚੱਲਿਆ ਉਹ। ਸੋ ਉਸੇ ਤਰ੍ਹਾਂ ਫਿਰ ਇੱਧਰ ਆ ਕੇ ਫਿਰ ਰਾਹੁਲ ਗਾਂਧੀ ਤੋਂ ਮਾਫੀਆਂ ਵੀ ਮੰਗੀਆਂ, ਰਾਹੁਲ ਗਾਂਧੀ ਦਾ ਗੁਣਗਾਨ ਵੀ ਕੀਤਾ, ਤੇ ਅਜੇ 22 ਤੋਂ 24 ਨਹੀਂ ਆਇਆ ਕਿ ਜਨਾਬ ਸੁਖਬੀਰ ਬਾਦਲ ਦਾ ਗੁਣਗਾਨ ਕਰਨ ਲੱਗੇ। ਸੋ ਇਸ ਲਈ ਪੰਜਾਬ ਦੀ ਪੰਥਕ ਰਾਜਨੀਤੀ ਚ ਇੱਕ ਹਰਿਆਣਵੀ ਉਹ ਵੀ ਮਤਲਬ ਕਿ ਰੌਕੀ ਮਿੱਤਲ ਨਾਂ ਦੇ ਗਾਇਕ ਦਾ, ਯੂਟਿਊਬਰ ਗਾਇਕ ਦਾ ਇਸ ਮੌਕੇ ਗੀਤ ਕੀ ਉਹਦੀ ਆਪਣੀ ਭਾਵਨਾ ਚੋਂ ਜਨਮਿਆ ਜਾਂ ਇਹਦੇ ਪਿੱਛੇ ਵੀ ਕੋਈ ਸ਼ਰਾਰਤ ਹੈ? ਸਹੀ ਹੋਵੇ ਸ਼ਰਾਰਤ ਚਾਹੇ ਨਾ ਹੋਵੇ, ਹੈ ਨਾ, ਪਰ ਇਹ ਇੱਕ ਪਾਸੇ ਸਾਬਕਾ ਮਤਲਬ ਕਿ ਜਥੇਦਾਰ ਸਾਹਿਬਾਨ ਇਬਾਰਤ ਲਿਖਣਗੇ ਜਿਹੜੀ ਆਪਣੇ ਸਪਸ਼ਟੀਕਰਨ ਚ, ਦੂਏ ਪਾਸੇ 2 ਆਜ਼ਾਦ ਐਮਪੀਆਂ ਨੇ ਕਿਹਾ ਫਕਰੇ ਕੌਮ ਵਾਪਸ ਲੈ ਲਓ, ਤੇ ਉਧਰ ਫਕਰੇ ਕੌਮ ਵਾਪਸ ਲੈਣ ਦੀ ਗੱਲ ਚੱਲ ਰਹੀ ਹੈ, ਇੱਧਰ ਆ ਫੁਕਰੇ ਗਾਇਕ ਨੇ ਸੁਖਬੀਰ ਬਾਦਲ ਦੀ ਨਵੀਂ ਮੁਸੀਬਤ ਵਧਾਤੀ ਹੈ। ਜੀ ਬਿਲਕੁਲ।